Prime Minister Modi on Wednesday performed puja and havan before the inauguration of International Exhibition Convention Center complex here at Pragati Maidan, along with the redeveloped Indian Trade Promotion Organization complex. India Trade Promotion Organization complex ਇਹ ਉਹਦਾ ਨਾਮ ਸੀ ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਕੰਪਲੈਕਸ ਔਰ ਇਹ ਵੈਨਿਊ ਹੈ G20 ਲੀਡਰਸ ਦਾ। ਮੋਦੀ ਨੇ ਸਭ ਤੋਂ ਪਹਿਲਾਂ ਤਾਂ ਇਸ ਦਾ ਨਾਂ ਬਦਲ ਕੇ ਕਿਹਾ ਜੀ ਇਹ ਹੁਣ ਭਾਰਤ ਮੰਡਪਮ ਹੋਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇੰਡੀਆ ਵਰਸਸ ਭਾਰਤ ਹੀ ਹੋਏਗਾ। ਇੱਕ ਤਾਂ ਉਹ ਪੋਲੀਟੀਕਲੀ ਉਹਨਾਂ ਨੂੰ ਡਿਚ ਕਰਨ ਲਈ ਕਿ ਦੇਖੋ ਜੀ ਇਹ ਤਾਂ ਅੰਗਰੇਜ਼ਾਂ ਨੇ ਨਾਂ ਦਿੱਤਾ ਸੀ ਈਸਟ ਇੰਡੀਆ ਕੰਪਨੀ ਔਰ ਉਹਦੇ 'ਤੇ ਹੀ ਮੁਸਲਮਾਨ ਜਿਹਾਦੀ ਔਰ ਫਲਾਣੇ ਟਿਮਕੇ ਆ ਗਏ। ਉਹਨਾਂ ਨੇ ਕਿਹਾ ਕਿ ਵੀ ਡਿਕਟੇਟਰਸ਼ਿਪ ਤੋਂ ਤਾਂ ਛੁਟਕਾਰਾ ਹੋ ਸਕਦਾ ਹੈ। ਬਿਲਕੁਲ ਤੁਹਾਨੂੰ ਆਸ ਹੋ ਸਕਦੀ ਹੈ ਕਿ ਡਿਕਟੇਟਰ ਮਰ ਗਿਆ ਤੇ ਤੁਹਾਡੀ ਜਾਨ ਛੁੱਟ ਜਾਏ, ਪਰ ਬਹੁ ਗਿਣਤੀਵਾਦ ਦੇ ਗਲਬੇ 'ਚੋਂ ਘੱਟ ਗਿਣਤੀਆਂ ਦੇ ਲਈ ਕੋਈ ਰਸਤਾ ਨਹੀਂ ਬਚਦਾ। ਹਿਟਲਰ ਵਰਗਾ ਜਾਂ ਕੋਈ ਡਿਕਟੇਟਰ ਜਦੋਂ ਖਤਮ ਹੁੰਦਾ ਹੈ ਤੇ ਲੋਕਾਂ ਦੇ ਛੁਟਕਾਰੇ ਦੀ ਆਸ ਹੋ ਸਕਦੀ ਹੈ, ਪਰ ਜਦੋਂ ਸਾਰਾ ਪਾਰਟ ਹੀ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਉੱਤੇ ਹੋਏ ਤੇ ਫਿਰ ਤੇ ਜਿਹੜੀ ਹੈ ਉਹ ਇੱਕੋ ਹੀ ਰਾਹ ਬਚਦਾ ਹੈ, give me liberty or give me death. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਇੱਕ ਪਾਸੇ ਵਿਰੋਧੀ ਧਿਰਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪਾਰਲੀਮੈਂਟ ਵਿੱਚ ਬੇਵਿਸ਼ਵਾਸੀ ਦਾ ਜਿਹੜਾ ਮਤਾ ਉਹ ਲਿਆਂਦਾ ਗਿਆ ਹੈ ਔਰ ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਹੁਣ ਇੰਡੀਆ ਦਾ ਨਾਮ ਬਦਲ ਕੇ ਭਾਰਤ ਕਰਨ ਵੱਲ ਜ਼ਿਆਦਾ ਰੁਚੀ ਰੱਖਦਾ ਹੈ। ਸੋ RSS ਵੱਲੋਂ 2024 ਦੀਆਂ ਚੋਣਾਂ ਲਈ ਹਿੰਦੂਤਵੀ ਤਵਾਂ ਦੀ ਜਿਹੜੀ ਗਰਾਊਂਡ ਜਿਹੜੀ ਹੈਗੀ ਹੈ ਹੋਰ ਵੀ ਪੱਧਰੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੁਝ ਵੀਰਾਂ ਵੱਲੋਂ YouTube ਤੇ ਵੀ ਕਿਹਾ ਗਿਆ ਹੈ ਔਰ ਅਸੀਂ ਵੈਸੇ ਵੀ ਦੱਸਣਾ ਚਾਹੁੰਦੇ ਹਾਂ ਕਿ ਫੇਸਬੁੱਕ ਨੇ ਸਾਨੂੰ ਬਹੁਤ ਥਾਵਾਂ ਤੋਂ ਪਹਿਲਾਂ ਹੀ ਰੈਸਟ੍ਰਿਕਟ ਕੀਤਾ ਹੋਇਆ ਸੀ ਔਰ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਹੁਣ ਮਨੀਪੁਰ ਨਾਲ ਸੰਬੰਧਿਤ ਵੀ ਅਸੀਂ ਕਵਰੇਜ ਕਰ ਰਹੇ ਹਾਂ ਤੇ ਉਹਨਾਂ ਦੀਆਂ ਨੋਟੀਫਿਕੇਸ਼ਨਸ ਬਾਰ-ਬਾਰ ਆ ਰਹੀਆਂ ਸੀ ਕਿ ਜੀ ਤੁਸੀਂ ਕਮਿਊਨਿਟੀ ਗਾਈਡਲਾਈਨਸ ਵਾਇਓਲੇਟ ਕਰ ਰਹੇ ਹੋ। ਅਸੀਂ ਡਿਫਰੈਂਟ ਆਈਡੀਜ਼ ਦੇ ਉੱਤੇ ਵੀ ਉਸ ਨੂੰ ਚਲਾਇਆ ਪਿਛਲੇ ਦਿਨਾਂ ਦੇ ਵਿੱਚ, ਪਰ ਅੱਜ ਆਲਮੋਸਟ ਜਿੰਨੀਆਂ ਕੁ ਵੀ ਆਈਡੀਜ਼ ਸਾਡੇ ਕੋਲ ਸੀ ਉਹ ਸਾਰੀਆਂ ਬਲੌਕ ਕੀਤੀਆਂ ਹੋਈਆਂ ਨੇ। ਇਹੀ ਕਾਰਨ ਹੈ ਵੀ ਫੇਸਬੁੱਕ ਤੇ ਅੱਜ ਲਾਈਵ ਨਹੀਂ ਚੱਲ ਰਿਹਾ। ਸੋ ਅਸੀਂ ਜਿਹੜੇ ਵੀਰ ਭੈਣਾਂ ਫੇਸਬੁੱਕ ਰਾਹੀਂ ਜੁੜਦੇ ਨੇ ਉਹਨਾਂ ਨੂੰ ਇਹੀ ਤਾਕੀਦ ਕਰਾਂਗੇ ਕਿ ਉਹ YouTube ਤੇ ਆ ਜਾਣ, ਕਿਉਂਕਿ ਹਾਲ ਦੀ ਘੜੀ ਘੱਟੋ ਘੱਟ YouTube ਨੇ ਅਲਾਉ ਕੀਤਾ ਹੋਇਆ। ਪਤਾ ਨਹੀਂ ਕਦੋਂ ਇਹਨਾਂ ਤੇ ਵੀ ਇਹਨਾਂ ਦਾ ਕੰਟਰੋਲ ਹੁੰਦਾ, ਲੇਕਿਨ ਫੇਸਬੁੱਕ ਇੰਸਟਾਗ੍ਰਾਮ ਤੇ ਆਲਮੋਸਟ ਉਹ ਹੁਣ ਇੰਡੀਅਨ RSS ਦੀਆਂ ਐਕਸਟੈਂਸ਼ਨਸ ਹੀ ਬਣੇ ਹੋਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿ ਕੋਈ ਹੋਰ ਢੰਗ ਤਰੀਕਾ ਕੀਤਾ ਜਾਏ, ਲੇਕਿਨ ਸਾਡੇ ਬਹੁਤ ਸਾਰੇ ਵੀਰਾਂ ਨੇ ਵੀ ਸਾਨੂੰ ਦੱਸਿਆ ਕਿ ਭਾਈ ਉਹਨਾਂ ਦੇ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ ਨੇ। ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਆਲਰੇਡੀ। ਸਾਡੇ ਜਿਹੜੇ ਸੈਗਮੈਂਟ ਵੀ ਹੁੰਦੇ ਨੇ ਉਹਨਾਂ ਨੂੰ ਉਹ ਕਿਤੇ ਜਾਣ ਹੀ ਨਹੀਂ ਦਿੰਦੇ, ਲੇਕਿਨ ਕਿਤੇ ਨਾ ਕਿਤੇ ਅਸੀਂ ਇਹ ਲਾਈਵ ਚਲਾਉਣ ਦਾ ਕੋਈ ਪ੍ਰੋਵੀਜ਼ਨ ਲੱਭ ਲਿਆ ਹੋਇਆ ਸੀ, ਪਰ ਹੁਣ ਉਸ ਨੂੰ ਵੀ ਉਹਨਾਂ ਨੇ ਬਲੌਕ ਕਰ ਦਿੱਤਾ। ਗੱਲ ਇਹ ਨਹੀਂ ਹੈ ਕਿ ਜਿਹੜਾ ਉਹਦਾ ਨਾਂ ਉਹ ਇੰਡੀਆ ਦਾ ਭਾਰਤ ਕਰਨਾ ਚਾਹੁੰਦੇ ਨੇ ਜਾਂ ਦੂਜਾ, ਗੱਲ ਸਹਿ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। ਔਰ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਜਿਹੜੀ ਆਈਡੀਓਲੋਜੀ RSS ਨੇ 1920 ਦੇ ਵਿੱਚ ਦਿੱਤੀ, ਜਿਨ੍ਹਾਂ ਦਾ ਡਾਕਟਰ ਹੈਡਗਵੇਅਰ ਔਰ ਫਿਰ ਸਾਵਰਕਰ, ਭਾਵੇਂ ਸਾਵਰਕਰ ਸਿੱਧੇ ਤੌਰ ਤੇ ਕਦੇ RSS ਦਾ ਹਿੱਸਾ ਨਹੀਂ ਰਿਹਾ, ਪਰ ਜਿਹੜੀ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਹੈ, ਹਿੰਦੂਤਵਾ ਰਿਲੀਜੀਅਸ ਟਰਮ ਨਹੀਂ ਹੈ, ਇਹ ਰਿਲੀਜੀਅਸ ਤਾਂ ਇਹਨਾਂ ਨੇ ਪੁਰਾਣਾਂ ਦੀਆਂ ਕਹਾਣੀਆਂ ਦੂਜਿਆਂ ਦੇ ਨਾਲ ਲੋਕਾਂ ਨੂੰ ਫਸਾਉਣ ਲਈ ਬਣਾਇਆ। ਸਾਵਰਕਰ ਜਿਹਨੇ ਹਿੰਦੂਤਵਾ ਦਾ ਕਾਨਸੈਪਟ ਦਿੱਤਾ ਉਹ ਤਾਂ ਨਾਸਤਕ ਸੀ ਔਰ ਉਸ ਦਾ ਕੋਈ ਦੇਵੀ ਦੇਵਤਿਆਂ ਦਾ ਪੁਜਾਰੀ ਨਹੀਂ ਸੀ, ਬੀਫ ਵੀ ਖਾਣ 'ਚੋਂ ਸ਼ੌਕ ਰੱਖਦਾ ਸੀ, ਹੋਮੋਸੈਕਸ਼ੂਅਲ ਵੀ ਸੀ। ਸੋ ਇਹ ਸਾਰੇ ਦੇ ਚੱਲਦੇ ਆ ਉਹ ਪਾਰਟ ਉਹਨਾਂ ਨੇ ਉਹਦਾ ਅਡਾਪਟ ਕੀਤਾ। ਪੁਰਾਣਾ ਵਾਲੇ ਜਿਹੜੇ ਨੇ ਕਹਾਣੀਆਂ ਉਹ ਰਾਮਾਇਣ ਔਰ ਦੂਜੇ ਦੁਆਲੇ ਘੁਮਾ ਕੇ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਣ ਦਾ ਮਤਾ ਕੀਤਾ ਤੇ ਉਹ ਤਾਂ ਉਹਨਾਂ ਦਾ ਪੋਲੀਟੀਕਲ BJP ਦੀ ਵਰਕਿੰਗ ਕਮੇਟੀ ਦਾ ਮਤਾ ਸੀ ਕਿ ਵੀ ਇਹਦੇ ਦੁਆਲੇ ਅਸੀਂ ਜਿਹੜੀ ਹੈ ਉਹ ਗੱਲ ਕਰਨੀ। ਸੋ ਉਸ ਸਭ ਦੇ ਚੱਲਦੇ ਆ, ਲੇਕਿਨ ਜਿਹੜੀਆਂ ਕੋਰ ਵੈਲਿਊਜ਼ ਦੇ ਉੱਤੇ RSS ਨੇ 1920 'ਚ ਜਿਹੜੀ ਫਿਲਾਸਫੀ ਦਿੱਤੀ ਔਰ ਜਿਸ ਨੂੰ ਜਦੋਂ ਈਵਨ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਵੀ ਹੋਈ
ਉਹਦੇ 'ਚ ਇੱਕ ਬਹੁਤ ਪਾਵਰਫੁਲ ਲੌਬੀ ਸੀ ਜਿਹੜੀ ਈਵਨ ਇੰਡੀਆ ਲਫ਼ਜ਼ ਨਹੀਂ ਸੀ ਇਸਤੇਮਾਲ ਹੋਣ ਦੇਣਾ ਚਾਹੁੰਦੀ। ਲੇਕਿਨ ਜਦੋਂ ਅਸੀਂ ਆਰਟੀਕਲ 1 ਇੰਡੀਅਨ ਕਨਸਟੀਟਿਊਸ਼ਨ ਦਾ ਦੇਖਦੇ ਹਾਂ ਤਾਂ ਉਹਦੀ ਸ਼ੁਰੂਆਤ ਹੀ ਹੁੰਦੀ ਹੈ ਇੰਡੀਆ ਵਿਚ ਇਜ਼ ਭਾਰਤ। ਇਹਦਾ ਮਤਲਬ ਇਹ ਹੈ ਕਿ ਦੋਨੋਂ ਹੀ ਨਾਂ ਅਡਾਪਟ ਕੀਤੇ ਗਏ, ਪਰ ਆਫੀਸ਼ੀਅਲੀ, ਔਰ ਇਹੀ ਕਾਰਨ ਹੈ ਕਿ ਅਸੀਂ ਇੰਡੀਅਨ ਆਰਮੀ, ਇੰਡੀਅਨ ਨੇਵੀ, ਇੰਡੀਅਨ 에ਅਰ ਫੋਰਸ, ਇੰਡੀਅਨ ਸਪੋਰਟਸ, ਇੰਡੀਅਨ ਹਾਕੀ, ਇੰਡੀਅਨ ਫੁੱਟਬਾਲ ਕਰਦੇ ਹਾਂ। ਹਾਲਾਂਕਿ ਆਫੀਸ਼ੀਅਲ ਨਾਂ ਇਹੀ ਹੈ, ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਭਾਰਤ ਲਫ਼ਜ਼ ਨੂੰ ਵੀ ਨਾਲ ਰੱਖਿਆ। ਜੇ ਭੇਲ ਬਣਾਇਆ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਿਟਿਡ, ਔਰ ਦੂਸਰਾ ਤੇ ਉਸ ਦੇ ਵਿੱਚ ਵੀ ਇੱਕ ਆਪਣੇ ਕਿਸਮ ਦੀ ਸ਼ੈਤਾਨੀ ਸੀ। ਲੇਕਿਨ ਹੁਣ ਔਰ ਇਸੇ ਤਰ੍ਹਾਂ RSS ਨੇ ਕੱਲ੍ਹ ਵੀ ਗੱਲ ਕੀਤੀ ਸੀ ਕਿ ਹੁਣ ਤੋਂ 8-10 ਸਾਲ ਪਹਿਲਾਂ ਹੀ ਜਾਂ 10-12 ਸਾਲ ਪਹਿਲਾਂ ਨਾਗਪੁਰ ਦੇ ਹੈੱਡਕੁਆਰਟਰ 'ਤੇ ਇਹਨਾਂ ਨੇ ਤਿਰੰਗਾ ਲਹਿਰਾਇਆ। ਤਿਰੰਗੇ ਨੂੰ ਨਾ ਸਾਵਰਕਰ ਨੇ ਕਦੇ ਮੰਨਿਆ, ਨਾ ਗੋਲਵਲਕਰ ਨੇ ਮੰਨਿਆ, ਨਾ ਹੈਡਗਵੇਅਰ ਨੇ ਮੰਨਿਆ। ਸੋ ਜ਼ਾਹਰ ਹੈ ਕਿ ਵੀ ਜੇ ਹੁਣ ਉਸ ਨੂੰ ਨੈਸ਼ਨਲ ਤਿਰੰਗਾ ਉਹਨਾਂ ਦਾ ਝੰਡਾ ਹੈ, ਭਾਰਤ ਦਾ ਨੈਸ਼ਨਲ ਫਲੈਗ ਹੈ, ਪਰ RSS ਤਾਂ ਉਹੀ ਓਮ ਵਾਲਾ ਧਵਜ ਮੰਨਣ ਲਈ ਰਿਹਾ। ਹੁਣ ਇਸੇ ਤਰ੍ਹਾਂ ਜਦੋਂ ਹੁਣ ਇਹਨਾਂ ਨੇ 25-26 ਪਾਰਟੀਆਂ ਨੇ ਇੱਕ ਆਪਣਾ ਅਲਾਇੰਸ ਬਣਾਇਆ ਜਿਹਦੀ ਐਬਰੀਵੇਸ਼ਨ ਜਿਹੜੀ ਹੈ ਉਹ ਇੰਡੀਆ ਬਣਦੀ ਸੀ। ਹਾਲਾਂਕਿ ਉਹਦਾ ਪੂਰਾ ਨਾਂ ਤਾਂ ਜਿਹੜਾ ਸੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ, ਪਰ ਮੋਦੀ ਨੇ ਉਹਨੂੰ ਅਗਲੇ ਦਿਨ ਹੀ ਰਿਡੀਕਿਊਲ ਕੀਤਾ। ਉਹਨੇ ਕਿਹਾ ਜੀ ਇੰਡੀਆ, ਇਹ ਤਾਂ ਦੇਖੋ ਈਸਟ ਇੰਡੀਆ ਕੰਪਨੀ ਨਾਲ ਵੀ ਇੰਡੀਆ ਸੀ, ਮਤਲਬ ਇਹ ਦੱਸਣ ਦੇ ਲਈ ਕਿ ਇੰਡੀਆ ਕੋਈ ਘਟੀਆ ਲਫ਼ਜ਼ ਹੈ। ਉਹਨੇ ਕਿਹਾ ਜੀ ਬਣ ਵੀ ਗਿਆ ਇੰਡੀਆ। ਫਿਰ ਉਹਨੇ ਕਿਹਾ ਜੀ ਦੇਖੋ ਇੰਡੀਅਨ ਮੁਜਾਹਿਦੀਨ, ਮਤਲਬ ਇਹ ਦਹਿਸ਼ਤਗਰਦ ਨੇ, ਜਿਵੇਂ ਇਹ ਕਹਿਣਾ ਹੋਏ ਇੰਡੀਅਨ ਪੋਪੂਲਰ ਫਰੰਟ। ਹੁਣ ਇਹ ਦੋਨੋਂ ਹੀ ਮੁਜਾਹਿਦੀਨ ਔਰ ਪੋਪੂਲਰ ਫਰੰਟ, ਇਹਨਾਂ ਤੇ ਪਾਬੰਦੀ ਲਾਈ ਹੋਈ ਹੈ ਇੰਡੀਅਨ ਗਵਰਨਮੈਂਟ ਨੇ। ਸੋ ਇਹ ਦੱਸਣ ਦੇ ਲਈ, ਪਰ ਇਹ ਲੱਗਦਾ ਸੀ ਕਿ ਵੀ ਸ਼ਾਇਦ ਇਹ ਜਿਵੇਂ ਹੁੰਦਾ ਇੱਕ ਵਕਤੀ ਜਿਹਾ ਜੁਮਲੇਬਾਜ਼ੀ ਕੀਤੀ ਹੈ, ਪਰ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ 2024 ਦੀਆਂ ਚੋਣਾਂ ਤੱਕ ਪਹੁੰਚਦੇ ਆ, ਇਸ ਦੇ ਉੱਤੇ ਵੀ ਕੈਂਪੇਨ ਹੋਏਗਾ ਕਿ ਇਹਨੂੰ ਇੰਡੀਆ ਨਹੀਂ ਭਾਰਤ ਲਿਖਿਆ ਜਾਏ। ਕਿਉਂਕਿ ਜਦੋਂ ਮੋਦੀ ਨੇ ਇਹ ਗੱਲ ਕਹੀ ਉਸ ਤੋਂ ਫੌਰਨ ਬਾਅਦ ਜਿਹੜਾ ਇਹਨਾਂ ਦਾ ਇੱਕ ਵੱਡਾ ਭੌਂਕਾ ਹੈ, ਅਸਾਮ ਦਾ ਚੀਫ ਮਿਨਿਸਟਰ, ਉਹਨੇ ਆਪਣਾ ਜਿਹੜਾ ਫੇਸਬੁੱਕ ਪ੍ਰੋਫਾਈਲ ਜਾਂ ਜਿਹੜੀ ਵੀ ਉਸ ਦੀ ਦੂਜੀ ਪ੍ਰੋਫਾਈਲ ਸੀ ਉਹਦੇ ਤੇ ਇੰਡੀਆ ਨੂੰ ਰਿਪਲੇਸ ਕਰ ਦਿੱਤਾ ਭਾਰਤ ਦੇ ਨਾਲ, ਔਰ ਬਾਕੀ ਵੀ ਉਹਨੂੰ ਫੋਲੋ ਕਰ ਰਹੇ ਨੇ। ਫਿਰ ਗੱਲ ਜਿਹੜੀ ਮੈਂ ਸਮਝਦਾ ਵੀ ਪਹਿਲੇ ਦਿਨ ਤਾਂ ਮੈਂ ਵੀ ਜਦੋਂ ਇਹ ਦੇਖਿਆ ਤਾਂ ਮੈਨੂੰ ਲੱਗਾ ਕਿ ਵੀ ਇਹਨੂੰ ਜਿਹੜਾ ਉਹ ਮੋਦੀ ਨੂੰ ਆਦਤ ਹੈ ਬਾਈ ਪਲੇਇੰਗ ਵਿਦ ਦਾ ਵਰਡਸ, ਕਿ ਉਹ ਲਫ਼ਜ਼ਾਂ ਦੇ ਨਾਲ ਖੇਡਦਾ ਹੈ ਕਿ ਵੀ ਉਹਨੇ ਇੰਡੀਆ ਰੱਖਿਆ ਤੇ ਇਹਨੇ ਕਹਿ ਦਿੱਤਾ ਜੀ ਦੇਖੋ ਇਹ ਤਾਂ ਈਸਟ। ਪਰ ਅੱਜ ਇਸ ਗੱਲ ਦੀ ਸੀਰੀਅਸਨੈਸ ਹੋਰ ਵੀ ਲੱਗੀ। ਦੋ ਜਿਹੜੇ ਐਕਸ਼ਨਸ ਮੋਦੀ ਦੇ ਨੇ ਉਹ ਦੱਸ ਰਹੇ ਨੇ ਕਿ ਭਾਈ ਕਿਵੇਂ ਜਿਹੜਾ ਇਹ ਹਿੰਦੂ ਰਾਸ਼ਟਰ ਆਲਮੋਸਟ ਬਣਾ ਦਿੱਤਾ ਹੋਇਆ ਇਹਨਾਂ ਨੇ। ਇੱਕ ਤਾਂ ਅਸੀਂ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਉਦਘਾਟਨ ਵੇਲੇ ਦੇਖਿਆ ਸੀ ਕਿ ਮੋਦੀ ਕਿਵੇਂ ਸੰਗੋਲ ਚੁੱਕ ਕੇ ਔਰ ਇਹ ਕਿਹਾ ਜੀ ਫਲਾਣੇ ਤਮਿਲਨਾਡੂ ਦੇ ਜਿਹੜੀ ਹੈ ਉਹ ਮੱਠ 'ਚੋਂ ਆਇਆ, ਔਰ ਉਹ ਅੱਧ ਨੰਗੇ ਜੇ ਕਾਲੇ ਪੀਲੇ ਪੰਡਤਾਂ ਦੀ ਮੌਜੂਦਗੀ 'ਚ ਉਹ ਜਿਹੜਾ ਸਥਾਪਿਤ ਕਰ ਦਿੱਤਾ ਗਿਆ। ਉਦੋਂ ਵੀ ਅਸੀਂ ਕਿਹਾ ਸੀ ਕਿ ਵੀ ਇਹ ਮੋਦੀ ਨੂੰ ਹਿੰਦੂ ਸਾਮਰਾਜ ਦਾ ਰਾਜਾ ਸਥਾਪਿਤ ਕੀਤਾ ਗਿਆ। ਹੁਣ ਦੂਸਰਾ ਪਾਰਟ, ਕਿਉਂਕਿ G20 ਮੁਲਕਾਂ ਦੀ ਜਿਹੜੀ ਹਾਲਾਂ ਉਹਦੀਆਂ ਕੁਝ ਮੀਟਿੰਗ ਸਾਈਡ ਲਾਈਨ ਤਾਂ ਦੂਜੀਆਂ ਹੋਈਆਂ, ਪਰ ਮੇਨ ਜਿਹੜੇ G20 ਦੇ ਪ੍ਰੈਜ਼ੀਡੈਂਟਸ ਦੂਸਰਿਆਂ ਨੇ ਆਉਣਾ ਹੈਡ ਆਫ ਦਾ ਸਟੇਟਸ ਨੇ, ਉਹ ਸਤੰਬਰ ਮਹੀਨੇ ਦੇ ਵਿੱਚ ਹੈ। ਔਰ ਉਸ ਤੋਂ ਪਹਿਲਾਂ ਇੱਕ ਕੰਪਲੈਕਸ ਵੱਡਾ ਜਿਹਦੇ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਖਰਚ ਕੀਤਾ ਗਿਆ ਉਹ ਬਣਾਇਆ ਗਿਆ ਸੀ। ਹੁਣ ਉਹਦਾ ਉਦਘਾਟਨ ਕਰਨ ਵੇਲੇ ਵੀ ਜਿਹੜਾ ਉਹਦਾ ਨਾਂ ਜਿਹੜਾ ਕੰਪਲੈਕਸ ਦਾ ਜੋ ਸੀ ITPO, ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਕੰਪਲੈਕਸ, ਇਹ ਉਹਦਾ ਨਾਂ ਸੀ, ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਕੰਪਲੈਕਸ। ਔਰ ਇਹ ਵੈਨਿਊ ਹੈ G20 ਲੀਡਰਸ ਦਾ। ਮੋਦੀ ਨੇ ਸਭ ਤੋਂ ਪਹਿਲਾਂ ਤਾਂ ਇਸ ਦਾ ਨਾਂ ਬਦਲ ਕੇ ਕਿਹਾ ਜੀ ਇਹ ਹੁਣ ਭਾਰਤ ਮੰਡਪਮ ਹੋਏਗਾ। ਮੰਡਪ ਜਿਹੜਾ ਹੈ ਜਿਵੇਂ ਇਹਨਾਂ ਦਾ ਵਿਆਹ ਮੰਡਪ ਹੁੰਦਾ ਹੈ ਇੱਕ, ਉਹ ਭਾਰਤ ਮੰਡਪ। ਸੋ ਮਤਲਬ ਇਹ ਹੈ ਕਿ ਵੀ ਇਹ ਇੰਡੀਆ ਦੇ ਉੱਤੇ ਤਨਜ਼ ਕਰਨ ਤੋਂ ਇੱਕ ਦਿਨ ਬਾਅਦ ਉਹ ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਕੰਪਲੈਕਸ ਦਾ ਨਾਂ ਬਦਲ ਕੇ ਭਾਰਤ ਮੰਡਪ ਕਰ ਰਿਹਾ। ਇਸ ਤੋਂ ਜ਼ਾਹਰ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇੰਡੀਆ ਵਰਸਸ ਭਾਰਤ ਹੀ ਹੋਏਗਾ। ਇੱਕ ਤਾਂ ਉਹ ਪੋਲੀਟੀਕਲੀ ਉਹਨਾਂ ਨੂੰ ਡਿਚ ਕਰਨ ਲਈ ਕਿ ਦੇਖੋ ਜੀ ਇਹ ਤਾਂ ਅੰਗਰੇਜ਼ਾਂ ਨੇ ਨਾਂ ਦਿੱਤਾ ਸੀ ਈਸਟ ਇੰਡੀਆ ਕੰਪਨੀ, ਔਰ ਉਹਦੇ ਤੇ ਹੀ ਮੁਸਲਮਾਨ ਜਿਹਾਦੀ ਔਰ ਫਲਾਣੇ ਟਮਕੇ ਆ ਗਏ। ਦੂਸਰਾ ਜਿਸ ਨੂੰ ਉੱਥੋਂ ਦਾ ਮੀਡੀਆ ਹੁਣ ਸ਼ਾਇਦ
ਈਵਨ ਇਹਦਾ ਨੋਟਿਸ ਵੀ ਨਹੀਂ ਲੈਣਾ ਚਾਹੁੰਦਾ, ਕਿਉਂਕਿ ਹਰ ਇੱਕ ਨੇ ਮੰਨ ਲਿਆ ਹੋਇਆ ਹੈ। ਕਿਸੇ ਆਪੋਜੀਸ਼ਨ ਨੇ ਵੀ ਨੋਟਿਸ ਨਹੀਂ ਲਿਆ, ਕਿਉਂਕਿ ਜਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਮੈਜੋਰੀਟੇਰੀਅਨਿਜ਼ਮ ਅੱਜ ਵੀ, ਜਦੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਇੰਟਰਵਿਊ ਚੱਲ ਰਿਹਾ ਸੀ ਤੇ ਮੈਂ ਮਾਸਟਰ ਤਾਰਾ ਸਿੰਘ ਨੂੰ ਕੋਟ ਕੀਤਾ। ਹਾਲਾਂ ਬਹੁਤਿਆਂ ਨੂੰ ਲੱਗੇਗਾ ਕਿ ਮੈਂ ਕਿਹਾ ਵੀ ਇਹ ਇੱਕ ਟਰਮ ਸਰ ਕਪੂਰ ਸਿੰਘ ਹੋਰਾਂ ਨੇ ਮਾਸਟਰ ਤਾਰਾ ਸਿੰਘ ਦੇ ਮਰਨ ਤੋਂ ਬਾਅਦ ਜਦੋਂ ਉਹਨੂੰ ਟ੍ਰਿਬਿਊਟ ਦਿੱਤੀ ਤੇ ਮੱਚ ਮੈਲਾਈਨਡ ਮਾਸਟਰ ਤਾਰਾ ਸਿੰਘ ਇੱਕ ਥਾਂ ਉਹਨਾਂ ਨੇ ਟਰਮ ਇਸਤੇਮਾਲ ਕੀਤੀ ਕਿ 47 ਚ ਤਾਂ ਉਹਨੇ ਬਲੰਡਰ ਕੀਤਾ ਹੈ, ਸਾਨੂੰ ਇੱਕ ਗੁਲਾਮੀ ਚੋਂ ਦੂਸਰਿਆਂ ਦੇ ਹਵਾਲੇ ਕੀਤਾ ਹੈ, ਪਰ ਫੌਰਨ ਬਾਅਦ ਉਹਨੂੰ ਇਹਦੀ ਰਿਅਲਾਈਜੇਸ਼ਨ ਵੀ ਹੋਈ ਔਰ ਉਹਨੇ ਆਪਣੀ ਮਾਸਟਰ ਤਾਰਾ ਸਿੰਘ ਨੇ ਸਵੈ ਜੀਵਨੀ ਜਿਹੜੀ ਕਿਤਾਬ ਉਹਨਾਂ ਦੇ ਪੁੱਤਰ ਜਸਵੰਤ ਸਿੰਘ ਨੇ ਛਾਪੀ ਸੀ, ਉਸ ਦੇ ਵਿੱਚ ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਵੀ ਡਿਕਟੇਟਰਸ਼ਿਪ ਤੋਂ ਤਾਂ ਛੁਟਕਾਰਾ ਹੋ ਸਕਦਾ ਹੈ। ਬਿਲਕੁਲ, ਤੁਹਾਨੂੰ ਆਸ ਹੋ ਸਕਦੀ ਹੈ ਕਿ ਡਿਕਟੇਟਰ ਮਰ ਗਿਆ ਤੇ ਤੁਹਾਡੀ ਜਾਨ ਛੁੱਟ ਜਾਏ, ਪਰ ਬਹੁ ਗਿਣਤੀਵਾਦ ਦੇ ਗਲਬੇ ਚੋਂ ਘੱਟ ਗਿਣਤੀਆਂ ਦੇ ਲਈ ਕੋਈ ਰਸਤਾ ਨਹੀਂ ਬਚਦਾ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਡਿਸਾਈਡ ਤਾਂ ਮੈਜੋਰਿਟੀ ਨੇ ਕਰਨਾ ਹੈ। ਬਿਲਕੁਲ, ਹੁਣ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ, ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਵੀ ਸਾਨੂੰ ਕੀ ਫਰਕ ਪੈਂਦਾ ਹੈ NDA ਆ ਜਾਏ ਕਿ ਇੰਡੀਆ ਆ ਜਾਏ, ਔਰ ਅੱਜ ਬਹੁ ਗਿਣਤੀਵਾਦ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਵੀ ਜੇ 20 ਕਰੋੜ ਮੁਸਲਮਾਨ ਨੇ, ਜਿਹੜੀ ਆਲਮੋਸਟ 17-18% ਉਹਨਾਂ ਦੀ ਪਾਪੂਲੇਸ਼ਨ ਬਣਦਾ ਜੀ, ਉਹਨਾਂ ਨੂੰ ਵੀ ਸਾਰੀਆਂ ਤਰ੍ਹਾਂ ਨੇ ਇਗਨੋਰ ਕੀਤਾ। ਸਾਡੇ ਤੋਂ 10 ਗੁਣਾ ਜ਼ਿਆਦਾ ਪਾਪੂਲੇਸ਼ਨ ਹੈ ਮੁਸਲਮਾਨਾਂ ਦੀ, ਤੇ ਜੇ ਉਹ ਵੀ ਇਰੈਲੇਵੈਂਟ ਨੇ, ਸਾਡਾ ਵੋਟ ਬੈਂਕ ਜਾਂ ਸਾਡਾ ਕੀ ਹੈ, ਉਹ ਤਾਂ ਪੰਜਾਬ ਨੂੰ, ਜੇ ਹੁਣ ਮਨੀਪੁਰ ਜਾਂ ਉਹ ਈਸਾਈਆਂ ਨੂੰ ਵਿਦ ਆਇਰਨ ਫਿਸਟ ਕ੍ਰਸ਼ ਕਰ ਰਹੇ ਨੇ, ਕਸ਼ਮੀਰ ਦੇ ਵਿੱਚ ਜੋ ਕਰ ਰਹੇ ਨੇ, ਪੰਜਾਬ 'ਚ ਜੋ ਕਰ ਰਹੇ ਨੇ, ਜਾਂ ਪਹਿਲਾਂ ਕੀਤਾ ਜਾਂ ਕੱਲ੍ਹ ਨੂੰ ਕਰਨਗੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। 1,00,000-2 ਲੱਖ ਜੇ ਮਾਰਤਾ ਹੈ ਸਿੱਖ, 1,00,000-2 ਲੱਖ ਹੋਰ ਮਾਰ ਦੇਣਗੇ, ਉਹਨਾਂ ਨੂੰ ਕੀ ਫਰਕ ਪੈਂਦਾ। ਔਰ ਇੱਥੋਂ ਤੱਕ ਇਹ ਜਿਹੜਾ ਹੁਣ BJP ਪੰਜਾਬ ਦਾ ਪ੍ਰਧਾਨ ਬਣਾਇਆ ਸੁਨੀਲ ਜਾਖੜ, ਇਹਦਾ ਪਿਓ ਜਿਹੜਾ ਸਪੀਕਰ ਵੀ ਸੀ ਪਾਰਲੀਮੈਂਟ ਦਾ, ਮਿਨਿਸਟਰ ਵੀ ਸੀ, ਉਹਦਾ ਔਨ ਰੈਕਰਡ ਬਿਆਨ ਹੈ ਕਿ ਅਗਰ ਉਦੋਂ ਜਿਹੜਾ 20 ਮਿਲੀਅਨ ਸਿੱਖ ਕਿਹਾ ਜਾਂਦਾ ਸੀ ਭਾਰਤ 'ਚ, ਉਹਨੇ ਇਹ ਕਿਹਾ ਕਿ ਅਗਰ भारत की एकता अखंडता के लिए हमें 2 करोड़ सिखों को भी मारना पड़ा तो हम इसमें हिचकिचाएंगे नहीं। सो ये मैजोरिटेरियनिज्म ਦਾ ਹੈ। ਹੁਣ ਜਿਹੜਾ ਕੰਪਲੈਕਸ G20 ਮੁਲਕਾਂ ਦੇ ਜਿਹੜਾ ਉਸ ਮੀਟਿੰਗ ਦੇ ਨਾਲ ਜਿਹਦੀ ਇਨੋਗ੍ਰੇਸ਼ਨ ਹੋਣੀ ਹੈ, ਉਸ ਤੋਂ ਪਹਿਲਾਂ ਮੋਦੀ ਉਹਦੀ ਇਕੱਲਾ ਜਾ ਕੇ ਪੰਡਤ ਸੱਦ ਲਏ ਉੱਥੇ ਵੀ ਔਰ ਪੂਜਾ ਕਰਕੇ ਉਸ ਦੀ ਇਨੋਗ੍ਰੇਸ਼ਨ। ਪਰ ਤੁਹਾਨੂੰ ਕੋਈ ਪੋਲੀਟੀਕਲ ਪਾਰਟੀ ਇਹ ਨਹੀਂ ਮਿਲੇਗੀ ਜਿਹੜੀ ਇਹ ਸਵਾਲ ਕਰੇ ਜਾਂ ਸੁਪਰੀਮ ਕੋਰਟ ਇਹਦਾ ਮੋਟੋ ਨੋਟਿਸ ਲੈ ਵੀ ਇੰਡੀਆ ਸੈਕੂਲਰ ਕੰਟਰੀ ਹੈ, ਜਾਂ ਤਾਂ ਤੁਸੀਂ ਜੇ ਤੁਸੀਂ ਧਾਰਮਿਕ ਰਸਮਾਂ ਹੀ ਕਰਨੀਆਂ ਨੇ ਫਿਰ ਸਾਰੇ ਧਰਮਾਂ ਦੇ ਜਿਹੜੇ ਨੇ ਉਹ ਆਪੋ ਆਪਣੇ ਆ ਕੇ ਆਪਣੀਆਂ ਰਸਮਾਂ ਮੁਤਾਬਕ ਕਰਨ। ਹੁਣ ਖਬਰ ਇਹੀ ਹੈ ਕਿ ਰੀਡਿਵੈਲਪਡ ITPO ਕੰਪਲੈਕਸ ਪ੍ਰਾਈਮ ਮਿਨਿਸਟਰ ਮੋਦੀ ਪਰਫਾਰਮਸ ਪੂਜਾ ਅਹੈਡ ਆਫ ਇਨੋਗ੍ਰੇਸ਼ਨ ਲੈਵਲ 3। ਇਹ 7,000 ਪਾਰਟਿਸਪੈਂਟ ਅੱਗੇ ਪੂਰਾ ਹੈ ਕਿ ਜੀ ਇਹ ਹੈ, ਪਰ ਖਬਰ ਹੀ ਇਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਪ੍ਰਾਈਮ ਮਿਨਿਸਟਰ ਮੋਦੀ ਔਨ ਵੈਨਸਡੇ ਪਰਫਾਰਮਡ ਪੂਜਾ ਐਂਡ ਹਵਨ ਬਿਫੋਰ ਦਾ ਇਨੋਗ੍ਰੇਸ਼ਨ ਆਫ ਇੰਟਰਨੈਸ਼ਨਲ ਐਗਜ਼ੀਬਿਸ਼ਨ ਕਮ ਕਨਵੈਨਸ਼ਨ ਸੈਂਟਰ ਕੰਪਲੈਕਸ ਹੀਅਰ ਐਟ ਪ੍ਰਗਤੀ ਮੈਦਾਨ along with the redeveloped Indian Trade Promotion Organization complex। ਔਰ ਇਹ ਅੱਗੇ ਪੂਰੀ ਡੀਟੇਲ ਹੈ ਕਿ ਉਹਨੇ ਕਿਹਾ ਜੀ ਹੁਣੇ ਜਿਹੜਾ ਭਾਰਤ ਮੰਡਪ ਹੋਏਗਾ, ਮੋਦੀ ਹੈਜ਼ ਪਰਫਾਰਮਡ ਏ ਲੋਕ ਅਰਪਣ ਪੂਜਾ ਇਨ ਦਾ ਕੰਪਲੈਕਸ ਅਹੈਡ ਆਫ ਇਟਸ ਇਨੋਗ੍ਰੇਸ਼ਨ ਕਿ ਅਜੇ ਇਨੋਗ੍ਰੇਸ਼ਨ ਹੋਣੀ ਹੈ। ਮੋਦੀ ਜੇ ਮੈਂ ਆਪਣੀ ਟੀਮ ਨੂੰ ਕਹਾਂਗਾ ਜੇ ਉਹਨਾਂ ਦੇ ਕੋਲ ਉਹ ਪਿਕਚਰ ਹੈ ਹਾਂ ਤੇ ਉਹ ਦਿਖਾ ਦੇਣ ਇੱਕ ਵਾਰ ਫੇਰ ਕਿ ਭਾਈ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਤਿਰੰਗੇ ਦਾ ਬਦਲ ਉਹ ਧਵਾਜਾ ਆ ਰਿਹਾ ਹੈ, ਆਲਰੇਡੀ ਇੰਡੀਆ ਦਾ ਬਦਲ ਭਾਰਤ ਦੇ ਉੱਤੇ ਪ੍ਰਾਈਮ ਮਿਨਿਸਟਰ ਔਰ ਦੂਜਾ ਜਿਹੜੇ ਨੇ ਨਾਂ ਵੀ ਸਿਸਟਮੈਟਿਕਲੀ ਬਦਲਣੇ ਸ਼ੁਰੂ ਕਰ ਦੇਣਗੇ ਔਰ ਆਲਰੇਡੀ ਸੰਗੋਲ ਸਥਾਪਿਤ ਕਰਕੇ ਹਿੰਦੂ ਸਮਰਾਟ ਡਿਕਲੇਅਰ ਹੋ ਚੁੱਕਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਿਹਦੇ ਤੋਂ ਇਨਸਾਫ ਮੰਗਦੇ। ਹੁਣ ਅੱਜ ਆ ਗਿਆ ਕਿ ਜੀ ਕੋਰਟ ਨੇ ਜਗਦੀਸ਼ ਟਾਈਟਲਰ ਨੂੰ ਵੀ ਇੱਕ ਹੋਰ ਨੋਟਿਸ ਜਾਰੀ ਕਰਤਾ ਤੇ ਉਹਨੂੰ ਵੀ ਬੜੀ ਖਬਰ ਬਣਾਇਆ। 39 ਸਾਲ ਹੋ ਗਏ ਜੀ, ਗਵਾਹੀਆਂ ਖਤਮ ਹੋ ਗਈਆਂ, ਮਰਨ ਵਾਲੇ ਚਲੇ ਗਏ। 39 ਸਾਲਾਂ 'ਚ 1 ਦਰਜਨ ਪ੍ਰਾਈਮ ਮਿਨਿਸਟਰ ਦਿੱਲੀ 'ਚ ਬਦਲੇ, ਹਕੂਮਤਾਂ ਬਦਲੀਆਂ, ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੈ। ਸੋ ਇਹ ਬਿਲਕੁਲ ਮਾਸਟਰ ਤਾਰਾ ਸਿੰਘ ਦੇ ਅਲਫਾਜ਼ ਜਿਹਨੇ ਸਾਨੂੰ ਫਰੰਗੀ ਦੀ ਗੁਲਾਮੀ 'ਚੋਂ ਕੱਢ ਕੇ ਇਹਨਾਂ ਦੀ ਗੁਲਾਮੀ 'ਚ ਫਸਾਇਆ ਕਿ ਭਾਈ
ਹਿਟਲਰ ਵਰਗਾ ਜਾਂ ਕੋਈ ਡਿਕਟੇਟਰ ਜਦੋਂ ਖਤਮ ਹੁੰਦਾ ਹੈ ਤੇ ਲੋਕਾਂ ਦੇ ਛੁਟਕਾਰੇ ਦੀ ਆਸ ਹੋ ਸਕਦੀ ਹੈ, ਪਰ ਜਦੋਂ ਸਾਰਾ ਪਾਰਟ ਹੀ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਉੱਤੇ ਹੋਏ ਤੇ ਫਿਰ ਤੇ ਜਿਹੜੀ ਹੈ ਉਹ ਇੱਕੋ ਹੀ ਰਾਹ ਬਚਦਾ ਹੈ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਰਾਜ ਕਰ ਰਹੇ ਹੈ ਇੱਕ ਹੈ, ਲੜ ਮਰੇ ਹੈ। ਸਾਡੇ ਲਈ ਕੋਈ ਹੋਰ ਰਸਤਾ ਨਹੀਂ, ਕੋਈ ਹੋਰ ਚੋਇਸ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।